ਵਿਊਅਰਸ ਵੈਲਕਮ ਬੈਕ ਅਨ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਿਆਨ ਦਾ ਗਿਆ ਹੈ ਕਿ ਭਾਰਤ ਭਾਵੇਂ ਫੌਜੀ ਤੌਰ ਤੇ ਚੀਨ ਦੇ ਮੁਕਾਬਲੇ ਜਿਹੜਾ ਹੈ ਨਾ ਹੋਵੇ, ਪਰ ਖਿਆਲਾਂ ਦੇ ਵਿੱਚ ਯਾਨੀ ਕਿ ਆਈਡੀਆਜ਼ ਦੇ ਵਿੱਚ ਭਾਰਤ ਦੁਨੀਆ ਨੂੰ ਅਗਵਾਈ ਦੇ ਰਿਹਾ ਹੈ। ਸੋ ਕਿਆ ਕਹਿਣੇ ਇਸ ਸ਼ੇਖ ਚਿੱਲੀ ਪੁੱਤਰ ਦੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਸ਼ੇਖ ਚਿੱਲੀ ਬਾਰੇ? ਦੇਖੋ ਹੁਣ ਵਕਤ ਵੀ ਨਹੀਂ ਬਚਿਆ, ਨਹੀਂ ਤਾਂ ਵੈਸੇ ਇਸ ਦੀ ਖਿਦਮਤ ਤਾਂ ਜ਼ਰਾ ਚੰਗੀ ਤਰ੍ਹਾਂ ਕਰਦੇ, ਇਸ ਨੂੰ ਸਵਾਰਦੇ ਰਾਜਨਾਥ ਸਿੰਘ ਨੂੰ। ਇਹ ਡਮੀ ਡਿਫੈਂਸ ਮਿਨਿਸਟਰ, ਪਾਵਰ ਤਾਂ ਇਸ ਵੇਲੇ ਅਜੀਤ ਡੋਵਾਲ ਔਰ ਬਿਪਨ ਰਾਵਤ ਇਹੀ ਕਰ ਰਹੇ ਨੇ, ਇਹੀ ਡਰਾਮੇਬਾਜ਼ੀਆਂ ਕਰ ਰਹੇ ਨੇ। ਮੋਦੀ ਬਿਜ਼ੀ ਹੈ ਅਬਾਨੀਆਂ ਅੰਡਾਨੀਆਂ ਨੂੰ ਉਹਨਾਂ ਦਾ ਕਰਜ਼ਾ ਵਾਪਸ ਕਰਨ ਰਜਾਣ ਦੇ ਉੱਤੇ, ਔਰ ਇੱਕ ਪਾਸੇ ਚੀਨ ਨੇ ਛਿੱਤਰ ਕੱਢਿਆ ਹੋਇਆ, ਦੂਸਰੇ ਪਾਸੇ ਇੰਟਰਨੈਸ਼ਨਲੀ ਆਈਸੋਲੇਟ ਹੋਏ ਨੇ। ਈਵਨ ਬੰਗਲਾਦੇਸ਼ ਔਰ ਨੇਪਾਲ ਹੱਥੋਂ ਨਿਕਲ ਚੁੱਕੇ ਨੇ। ਪਾਕਿਸਤਾਨ ਵੀ ਮਸਲ ਫਲੈਕਸ ਕਰ ਰਿਹਾ, ਕਿਉਂਕਿ ਉਹਨਾਂ ਦੇ ਇੱਕ ਐਕਸਪਰਟ ਨੇ ਪਿਛਲੇ ਦਿਨਾਂ 'ਚ ਕਿਹਾ ਕਿ ਵੀ ਜਿਵੇਂ ਚਾਈਨਾ ਨੇ ਪਾਕਿਸਤਾਨ ਦੇ ਨਾਲ ਕੱਲੀ, ਹੁਣ ਗੱਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਨਹੀਂ ਹੈ, ਉਸ ਤੋਂ ਵੀ ਅੱਗੇ ਜਾ ਕੇ ਕਿਸ ਕਿਸਮ ਦਾ ਜਿਹੜੀ ਫਿਊਚਰ ਵਾਰ ਹੈ ਉਹਦੇ 'ਚ ਪਾਕਿਸਤਾਨ ਔਰ ਚਾਈਨਾ ਦਾ ਕੰਬੀਨੇਸ਼ਨ ਵੇ ਅਹੈਡ ਹੈ। ਸੋ ਇੱਕ ਪਾਸੇ ਇਸ ਕਿਸਮ ਦਾ ਮਾਹੌਲ ਹੈ ਤੇ ਇਧਰ ਇਹ ਸਾਡੇ ਬੜੇ ਆਲਾ ਡਿਫੈਂਸ ਮਿਨਿਸਟਰ ਜਿਨ੍ਹਾਂ ਨੂੰ ਬਹੁਤਾ ਪਤਾ ਨਹੀਂ ਹੈ ਕਿ ਹਨੇਰੇ ਤੇ ਚਾਨਣ 'ਚ ਕੀ ਫਰਕ ਹੈ, ਇਹ ਜਿਹੜੇ ਨੇ ਇੱਕ ਜਿਹੜਾ ਕਲਕੱਤੇ ਦੇ ਵਿੱਚ ਪਹੁੰਚਦੇ ਨੇ ਸ਼ਿਪ ਲਾਂਚ। ਇਹ ਵੈਸੇ ਉਹੀ ਨੇ ਰਾਜਨਾਥ ਸਿੰਘ ਜਿਹੜੇ ਰਾਫੇਲ ਜਹਾਜ਼ ਦੇ ਲਈ ਪੈਰਿਸ ਪਹੁੰਚੇ ਤੇ ਗੰਢਾ ਤੇ ਹਰੀਆਂ ਮਿਰਚਾਂ ਤੇ ਪਤਾ ਨਹੀਂ ਹੋਰ ਕੀ ਧੂਣੀ ਵੀ ਦਿੱਤੀ, ਪੂਜਾ ਹੋ ਰਹੀ ਹੈ। ਰਾਫੇਲ ਆ ਗਏ, ਬ੍ਰਾਹਮਣ ਜੀ ਆ ਗਏ, ਹਮਾਰੇ ਪੰਡਤ ਰਾਫੇਲ ਆ ਗਏ, ਔਰ ਹੁਣ ਇਹ ਉੱਥੇ ਪਹੁੰਚੇ ਔਰ ਨਾਲ ਉਹਦੇ ਬਿਪਨ ਰਾਵਤ ਵੀ ਹੈ। ਔਰ ਉੱਥੇ ਉਹਨਾਂ ਨੇ ਕਿਹਾ ਕਿ ਜੀ whenever there is a situation at the line of actual control, the most obvious outcome is comparison between India and China's military strength। ਕਿ ਜਦੋਂ ਵੀ ਲਾਈਨ ਆਫ ਐਕਚੁਅਲ ਕੰਟਰੋਲ ਦੀ ਗੱਲ ਹੁੰਦੀ ਹੈ, ਦੋਨਾਂ ਦੇਸ਼ਾਂ ਦੀ ਫੌਜੀ ਸਮਰੱਥਾ ਦੀ ਗੱਲ ਹੁੰਦੀ ਹੈ। there can be a serious debate on who owns more military might। ਇਹਦੇ 'ਚ ਵੀ ਤੁਸੀਂ ਦੇਖੋ ਬ੍ਰਾਹਮਣ ਦਾ ਮਾਈਂਡ ਕਹਿੰਦਾ ਹਾਂ ਇਸ ਬਾਰੇ ਤਾਂ ਬਹਿਸ ਹੋ ਸਕਦੀ ਹੈ ਕਿ ਵੀ ਫੌਜੀ ਤਾਕਤ ਕਿਹਦੇ ਕੋਲ ਹੈ। ਵੀ ਤੁਸੀਂ ਕਿਆ ਪਿੱਦੀ ਕਾ ਸ਼ੋਰਬਾ, ਆਪਣੀ ਸ਼ਕਲ ਦੇਖੋ ਆਇਨੇ 'ਚ। ਉਹਨੇ ਕਿਹਾ ਜੀ ਬਟ ਵੈਨ ਇਟ ਕਮਸ ਟੂ ਸੌਫਟ ਪਾਵਰ there is no scope of ambiguity। India is far ahead of China when it comes to leading the world with ideas। ਵਾਹ ਵਾਹ ਵਾਹ, ਕੋਈ ਸ਼ੱਕ ਨਹੀਂ। ਉਹ ਕਹਿੰਦਾ ਚੀਨ ਨੂੰ ਤਾਂ ਅਸੀਂ ਮੀਲਾਂ ਪਿੱਛੇ ਛੱਡ ਦਿੱਤਾ ਹੈ ਜਦੋਂ ਆਈਡੀਆਜ਼ ਦੀ ਗੱਲ ਹੁੰਦੀ ਹੈ। ਉਹ ਠੀਕ ਹੈ ਕਿ ਭਾਈ ਇਹ ਜਿਹੜਾ ਬ੍ਰਾਹਮਣ, ਜਿਵੇਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਭਾਈ ਇਹ ਜਿਹੜਾ ਇੱਕ ਪਾਸੇ ਥਾਟ ਸੀ ਜਿਹੜਾ ਪ੍ਰੈਗਮੈਟਿਕ ਸੀ, ਜ਼ਿੰਦਗੀ ਦਾ ਮਤਲਬ ਸਮਝਾਉਂਦਾ ਸੀ ਕਿ ਆਸ਼ਕਾਰ ਹੀ ਬੁੱਧ ਦੇ ਹਵਾਲੇ ਨਾਲ ਆਸ਼ਕਾਰ ਉਸਨੇ ਕੀਆ जो जिंदगी का राज था हिंद को, लेकिन ख्याली फलसफा पे नाज था शमाए हक से जो मुनव्वर हो, ये वो महफिल न थी बारिशे रहमत हुई लेकिन जमी काबिल न थी। ये ड्राई फलसफा ਤੇ ਉਹਨੂੰ ਰਾਜਨਾਥ ਕਹਿੰਦਾ ਅਸੀਂ ਵਰਲਡ ਗੁਰੂ ਹੈ ਕਿਉਂਕਿ ਆਈਡੀਆਜ਼ ਤਾਂ ਸਾਡੇ ਹੀ ਚੱਲ ਰਹੇ ਨੇ ਨਾ, ਉਹ ਕੋਈ ਵੀ ਹੋਏ ਜੀਤ ਹਮਾਰੀ ਹੋਗੀ। ਸੋ ਇਸ ਨੂੰ ਕਹਿੰਦੇ ਨੇ ਕਿ ਭਾਈ ਇਹ ਜੁੱਤੀਆਂ ਖਾਣ ਦਾ ਥਾਂ। ਜਦੋਂ ਤੁਸੀਂ ਇਹੀ ਯਕੀਨ ਕਰਦੇ ਹੋ, ਇਹੀ ਨੇ ਇਹਨਾਂ ਦੇ ਹੀ ਬ੍ਰਾਹਮਣ ਸੀ ਜਿਹੜੇ ਪਠਾਣਾ ਨੂੰ, ਲੋਧੀ ਪਠਾਣਾ ਨੂੰ ਕਹਿੰਦੇ ਸੀ ਜੀ ਫਿਕਰ ਨਾ ਕਰੋ, ਇਹ ਮੁਗਲਾਂ ਨੂੰ ਅਸੀਂ ਮੰਤਰ ਪੜ੍ਹ ਦੇਣੇ ਨੇ, ਜਿੰਨੇ ਮੁਗਲ ਆਣਗੇ ਸਭ ਅੰਨੇ ਹੋ ਜਾਣਗੇ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਕੋਈ ਮੁਗਲ ਨਾ ਹੋਆ ਅੰਧ, ਕਿਨੇ ਨਾ ਪਰਚਾ ਪਾਇਆ, ਉਹਨਾਂ ਨੇ ਚੁੱਕ ਕੇ ਉਹ ਮਾਰੇ। ਸੋ ਇਹੀ ਹਾਲ ਹੁਣੇ ਆਈਡੀਆਜ਼ ਦੀ ਜੰਗ ਲੜਨਗੇ। ਤੇ ਮੈਂ ਸਮਝਦਾ ਵੀ ਸ਼ੇਖ ਚਿੱਲੀ ਦੀ ਮਾਂ ਵੀ ਜਿਹੜੀ ਹੈ ਉਹ ਕਬਰਾਂ 'ਚ ਐਂ ਕਰਦੀ ਹੋਣੀ ਹੈ ਕਿ ਵੀ ਇਹ ਮੇਰੇ ਪੁੱਤਰ ਨੂੰ ਪਿੱਛੇ ਛੱਡਣ ਵਾਲਾ ਗਪੌੜ ਸੰਖ ਇਹ ਕੌਣ ਆ ਗਿਆ। ਔਰ ਹੁਣ ਅਸੀਂ ਕਲੋਜ਼ਿੰਗ 'ਚ ਅੱਜ ਜਿਹਨੂੰ ਸਾਡੇ ਪੰਜਾਬੀ ਵੀਰ ਦੇਸੀ ਮਹੀਨਾ ਕਹਿੰਦੇ ਨੇ, ਜ਼ਾਹਰ ਹੈ 12 ਮਹੀਨੇ ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋ ਅੱਸੂ ਕੱਤਕ ਮੱਘਰ ਪੋਹ ਮਾਹ, ਤੇ ਪੋਹ ਦਾ ਮਹੀਨਾ ਜਿਹੜਾ ਠੰਡ ਨਾਲ ਜੁੜਿਆ ਹੋਇਆ ਹੈ, ਜਿਹੜਾ ਖੀਰ ਪੂੜਿਆਂ ਦੇ ਨਾਲ ਜਿਹੜਾ ਉਹ ਬਰਸਾਤ ਦੇ ਸਾਵਣ ਭਾਦੋ ਜੁੜੇ ਹੁੰਦੇ ਨੇ। ਇਹ ਤਾਂ ਰਜਾਈਆਂ ਮੂੰਗਫਲੀਆਂ ਨਾਲ ਜੁੜਿਆ ਹੋਇਆ ਮਹੀਨਾ। ਪਰ ਰੂਹਾਨੀ ਦੁਨੀਆ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਡੀ ਜ਼ਿੰਦਗੀ ਦੇ ਹਰ ਪਲ ਨੂੰ
ਜਿਹੜਾ ਉਹ ਬਿਆਨਦੇ ਆ ਕਿ ਹਰ ਚੀਜ਼ 'ਚੋਂ ਸਾਨੂੰ ਰੱਬ ਯਾਦ ਆਏ ਜਦੋਂ ਕੁਦਰਤ ਮੌਸਮ ਬਦਲਦੀ ਹੈ। ਇਹ ਵੀ ਨਾਨਕ ਕਰਤੇ ਕਿ ਕੀਤੇ ਵੇਸ, ਜਿਵੇਂ ਅਸੀਂ ਪਹਿਰਾਵਾ ਬਦਲਦੇ ਹਾਂ ਇਵੇਂ ਕੁਦਰਤ ਦੇ ਰੰਗ ਨੇ, ਗਰਮੀ ਹੈ, ਮੀਂਹ ਹੈ, ਪਤਝੜ ਹੈ, ਠੰਡ ਹੈ, ਬਸੰਤ ਹੈ। ਪਰ ਜਿਹੜੇ ਰੱਬ ਦੇ ਬੰਦੇ ਨੇ ਉਹਨਾਂ ਦੇ ਮਨਾਂ 'ਚ 12 ਮਹੀਨੇ ਹੀ ਮਨ ਖਿੜਿਆ ਹਰਿਆ ਬਾਗ, ਕਿ ਜਿਵੇਂ ਬਾਗ ਖਿੜਿਆ ਹੁੰਦਾ ਇਵੇਂ ਉਹਦੇ ਹਰ ਰੱਬ ਦੇ ਰਾਹ ਤੁਰੀ ਹੋਈ ਰੂਹ ਦੇ ਦਿਲ ਦੇ ਅੰਦਰ ਉਹੀ ਚਾਹ ਹੋਣਾ ਚਾਹੀਦਾ। ਸੋ ਪੋਖ ਦੇ ਨਾਲ, ਕਿਉਂਕਿ ਪੋਹ ਨੂੰ ਇਹ ਲਫ਼ਜ਼ ਪੋਖ ਵੀ ਹੈ, ਔਰ ਗੁਰੂ ਨਾਨਕ ਸਾਹਿਬ ਦੀ ਬਾਣੀ ਰਾਗ ਤੁਖਾਰੀ ਦੇ ਵਿੱਚ ਇੱਕ 12ਵਾਂ ਮਾਝ ਹੈ ਗੁਰੂ ਅਰਜਨ ਸਾਹਿਬ ਦਾ, ਕਿ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਉ, ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਓ। ਕਿ ਪੋਹ ਦੇ ਮਹੀਨੇ 'ਚ ਜੇ ਰੱਬ ਦੀ ਯਾਦ ਦਿਲ ਦੇ ਵਿੱਚ ਵਸੀ ਹੋਈ ਹੈ ਤੇ ਫਿਰ ਤੁਹਾਨੂੰ ਪਾੜਾ ਨਹੀਂ ਲੱਗਦਾ, ਕਿਉਂਕਿ ਤੁਹਾਡੀ ਰੂਹ ਇੱਕ ਠੰਡਕ 'ਚ ਹੁੰਦੀ ਹੈ। ਔਰ ਇਸ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਪੋਖ ਤੁਖਾਰ ਪੜੈ ਵਣ ਤਿਨ ਰਸ ਸੋਖੈ, ਆਵਤ ਕੀ ਨਾਹੀ ਮਨ ਤਨ ਵਸੈ ਮੁਖੈ, ਮਨ ਤਨ ਰਵ ਰਿਹਾ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ, ਅੰਡਜ ਜੇਰਜ ਸੇਤਜ ਉਤਪਜ, ਘਟ ਘਟ ਜੋਤ ਸਮਾਣੀ, ਦਰਸ਼ਨ ਦੇਹੋ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ, ਨਾਨਕ ਰੰਗ ਰਵੈ ਰਸ ਰਸੀਆ, ਹਰਸਿਓ ਪ੍ਰੀਤ ਸਨੇਹੋ। ਕਿ ਇਹ ਪੋਹ ਦਾ ਮਹੀਨਾ ਕੱਕਰ, ਜਦੋਂ ਅਸੀਂ ਦੇਖਦੇ ਹਾਂ ਕਿ ਕੱਕਰੀ ਰੁੱਤ ਸਿਆਲ ਦੀ, ਧਰਤੀ ਸੁੰਨ ਮਸਾਣ, ਖਲਕਤ ਸੁੱਤੀ ਅੰਦਰੀ, ਨਿੱਗੀਆਂ ਬੁਕਲਾਂ ਤਾਣ, ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ, ਬੁਕਲੋਂ ਮੂੰਹ ਜੇ ਕੱਢੀਏ ਪਾੜਾ ਪੈਂਦਾ ਖਾਨ, ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ, ਜਾਂ ਕੋਈ ਕਰਦਾ ਭਗਤ ਜਨ ਖੂਹ ਉੱਤੇ ਇਸ਼ਨਾਨ, ਜਾਂ ਇੱਕ ਕਿਸਮਤ ਦਾ ਬਲੀ ਜਾਗ ਰਿਹਾ ਕਿਰਸਾਨ। ਇਹ ਧਨੀ ਰਾਮ ਚਾਤਰਕ ਦੀ ਨਜ਼ਮ ਹੈ। ਔਰ ਅੱਜ ਉਹੀ ਜਿਹੜਾ ਜਾਗਣ ਵਾਲਾ ਕਿਸਾਨ ਕੱਕਰ ਰੁੱਤ 'ਚ ਅੱਜ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ, ਉਸ ਟੈਂਪਰੇਚਰ ਦੇ ਵਿੱਚ, ਤੇ ਗੁਰੂ ਸਾਹਿਬ ਦੀ ਯਾਦ ਦਹਾਨੀ ਹੈ ਕਿ 4 ਚਫੇਰੇ ਕੱਕਰ ਪੈ ਰਿਹਾ ਔਰ ਸਾਰਾ ਇੱਕ ਸੋਕਾ ਪਿਆ ਹੈ ਕਿ ਹੇ ਵਾਹਿਗੁਰੂ ਸਭ ਕੁਝ ਸੁੱਕਿਆ, ਤੂੰ ਕਿਉਂ ਨਹੀਂ ਆਵਤ ਕੀ ਨਾਹੀ ਮਨ ਤਨ ਵਸੈ ਮੁਖੇ, ਕਿ ਤੂੰ ਆ ਮੇਰੇ ਦਿਲ ਦੀ ਸੇਜ ਦੇ ਉੱਤੇ ਬਿਰਾਜਮਾਨ ਹੋ ਔਰ ਦਿਲ ਨੂੰ ਰਸ ਨਾਲ ਭਰ ਦੇ। ਮਨ ਤਨ ਰਵ ਰਿਹਾ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ। ਜੇ ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਤੂੰ ਮੇਰੇ ਅੰਦਰ ਆ ਕੇ ਵਸ ਜਾਏ, ਮੈਨੂੰ ਜ਼ਿੰਦਗੀ ਦਾ ਮਤਲਬ ਸਮਝ ਆ ਜਾਏ ਤੇ ਤੇਰੀ ਯਾਦ ਦੇ ਵਿੱਚ ਮੇਰੀ ਜ਼ਿੰਦਗੀ ਰੰਗ ਮਾਣੀ ਆਨੰਦ ਦੇ ਵਿੱਚ ਹੋਏ। ਔਰ ਇਹ 4 ਫਾਰਮਸ ਆਫ ਲਾਈਫ, ਇੱਕ ਆਂਡੇ ਤੋਂ ਹੁੰਦੀ ਹੈ, ਜੇਰ ਪਸੀਨੇ ਤੋਂ ਹੁੰਦੀ ਹੈ, ਉਤਪੁਜ ਧਰਤੀ ਤੋਂ ਹੁੰਦੀ ਹੈ, ਕਿ ਭਾਈ ਇਹ ਸਾਰੀ ਕ੍ਰੀਏਸ਼ਨ ਘਟ ਘਟ ਜੋਤ ਸਮਾਣੀ। ਹੈ ਵਾਹਿਗੁਰੂ ਤੂੰ ਇਸ ਦੇ ਵਿੱਚ ਵਸਦਾ ਹੈ। ਦਰਸ਼ਨ ਦੇਹੋ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ, ਕਿ ਹੈ ਮੇਰੇ ਵਾਹਿਗੁਰੂ ਤੁਸੀਂ ਮੈਨੂੰ ਆਪਣੇ ਦੀਦਾਰ ਬਖਸ਼ੋ, ਮੈਨੂੰ ਆਪਣੀ ਕੁਰਬਤ 'ਚ ਰੱਖੋ, ਆਪਣੇ ਨਾਲ ਰੱਖੋ ਤੇ ਮੇਰੇ ਅੰਦਰ ਉਹ ਆਨੰਦ ਆਏ ਔਰ ਮੈਨੂੰ ਇੱਕ ਚੰਗੀ ਅਕਲ ਦਿਓ, ਚੰਗੀ ਬੁੱਧੀ ਦਿਓ। ਨਾਨਕ ਰੰਗ ਰਵੈ ਰਸ ਰਸੀਆ, ਹਰਸਿਓ ਪ੍ਰੀਤ ਸਨੇਹੋ, ਕਿ ਮੈਂ ਹੇ ਵਾਹਿਗੁਰੂ ਤੇਰੇ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ, ਜੀਵਨ ਦੇ ਅੰਦਰ ਮੇਰੇ ਰਸ ਹੋਏ, ਸਵਾਦ ਹੋਏ, ਆਨੰਦ ਹੋਏ, ਬਲਿਸ ਹੋਏ, ਜੋਏ ਹੋਏ, ਇੰਜੋਏਮੈਂਟ ਹੋਏ। ਮੈਨੂੰ ਇਸ ਕਿਸਮ ਦੇ ਨਾਨਕ ਰੰਗ ਰਵੈ ਰਸ ਰਸੀਆ, ਹਰਸਿਓ ਪ੍ਰੀਤ ਸਨੇਹੋ, ਤੇ ਹੇ ਵਾਹਿਗੁਰੂ ਮੇਰੀ ਤੇਰੇ ਨਾਲ ਪ੍ਰੀਤ, ਪਿਆਰ, ਸਨੇਹ ਹਰ ਪਲ ਹਰ ਦਮ ਬਣਿਆ ਰਹੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।